व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि कश्मीर घाटी तो आई मीडिया रिपोर्ट अनुसार कश्मीरी खाड़कों नाल मुठभेड़ विच जिहड़ी भारतीय फौज का एक कर्नल एक मेजर ਅਤੇ जम्मू कश्मीर का एक DSP मारे गए ने। सो इस तो भारत सरकार का जिहड़ा दावा खोखला जापता है कि जम्मू कश्मीर विच हालात उन्हां दे कंट्रोल विच हन। असल विच जुल्म नाल किसी भी लोक लहर नूं दबाया नहीं जा सकता। सो इस बारे आपां गलबात करन जा रहे हैं और नाल ही जिहड़े तुहाडे फेसबुक मैसेज ने जां फिर यूट्यूब के उपर जिहड़े मैसेज ने लाइव जिहड़े ने वो आपां शेयर करन जा रहे हैं। सो असीं चाहांगे कि तुसां इसी तरह बड़े रहना देखण सुणने या लिखण लई तुहाडा सब दा बहुत धन्नवाद जी। डॉक्टर साहब की विचार ने? देखो, ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 35A ਜਾਂ ਉਹਨੂੰ ਜਿਹੜਾ ਸੰਵਿਧਾਨਕ ਸਪੈਸ਼ਲ ਸਟੇਟਸ ਸੀ ਉਹ ਖਤਮ ਕੀਤਾ ਗਿਆ, ਇਸ ਗੱਲ ਨੂੰ ਹੁਣ 4 ਸਾਲ ਹੋ ਗਏ ਨੇ। अच्छा। ਔਰ ਸੁਪਰੀਮ ਕੋਰਟ ਨੇ ਵੀ ਆਲਮੋਸਟ 4 ਸਾਲ ਬਾਅਦ ਜਿਹੜੀਆਂ 100 ਤੋਂ ਜ਼ਿਆਦਾ ਪਟੀਸ਼ਨਾਂ ਸੀ ਉਸ 'ਤੇ ਸੁਣਵਾਈ ਕੀਤੀ ਕਿ ਵੀ ਵੈਦਰ ਇਹ ਕਨਸਟੀਟਿਊਸ਼ਨਲ ਹੈ ਜਾਂ ਅਨਕਨਸਟੀਟਿਊਸ਼ਨਲ ਹੈ। ਅਜੇ ਉਹਨਾਂ ਨੇ ਜਿਹੜਾ ਉਹਦਾ ਫੈਸਲਾ ਰਿਜ਼ਰਵ ਰੱਖਿਆ ਹੋਇਆ। ਹਾਲਾਂ ਮੈਨੂੰ ਕੋਈ ਆਸ ਨਹੀਂ ਹੈ ਕਿ ਜੀ ਉਹਨਾਂ ਨੇ ਕੋਈ ਰਿਵਰਟ ਕਰ ਦੇਣਾ ਹੈ। ਵੱਧ ਤੋਂ ਵੱਧ ਉਹ ਸਟੇਟ ਦਾ ਦਰਜਾ ਵਾਪਸ ਦੇਣ ਦੀ ਗੱਲ ਕਹਿ ਸਕਦੇ ਨੇ। ਉਹ ਵੀ ਕੋਈ ਟਾਈਮ ਲਾਈਨ ਸੈਂਟਰ ਨੇ ਦੇਣ ਤੋਂ ਨਾ ਕਰ ਦਿੱਤੀ ਸੀ। ਲੇਕਿਨ ਇਸ ਪੀਰੀਅਡ 'ਚ ਸਰਕਾਰ ਨੇ ਬਾਰ-ਬਾਰ ਇਹ ਦਾਅਵੇ ਕੀਤੇ, ਪਾਰਲੀਮੈਂਟ 'ਚ ਵੀ, ਸੁਪਰੀਮ ਕੋਰਟ ਸਾਹਮਣੇ ਐਫੀਡੇਵਿਟ 'ਚ ਵੀ, ਕਿ ਦੇਖੋ ਸ਼ਾਂਤੀ ਬਿਲਕੁਲ ਕੰਟਰੋਲ ਹੈ, ਹਰ ਚੀਜ਼ ਕੰਟਰੋਲ 'ਚ ਹੈ, ਟੂਰਿਜ਼ਮ ਬੜਾ ਵੱਧ ਗਿਆ ਹੈ, ਵਪਾਰ ਬੜਾ ਵੱਧ ਰਿਹਾ ਹੈ ਔਰ ਫਲਾਣਾ ਔਰ ਟਿਮਕਾ ਸਭ ਝੂਠ। ਹਾਲਾਂ ਮਿਲੀਅਨ ਆਰਮੀ ਰੱਖੀ ਹੋਈ ਹੈ। ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੋਈ ਨਾ ਕੋਈ ਉੱਥੇ ਹਿੰਸਕ ਜਿਹੜੀ ਹੈ ਵਾਰਦਾਤ ਨਾ ਹੋਈ ਹੋਏ। ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਜੋ ਕੁਛ ਪੰਜਾਬ ਦੇ ਵਿੱਚ 92 ਤੋਂ 95 ਤੱਕ ਕੀਤਾ ਉਹ ਕਸ਼ਮੀਰ ਦੇ ਵਿੱਚ ਚੱਲ ਰਿਹਾ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਦਾ ਇਹ ਕਹਿ ਰਹੇ ਨੇ ਜੀ ਕਿ ਅਸੀਂ ਕਸ਼ਮੀਰ ਦੇ ਵਿੱਚ ਇਕਨੋਮਿਕਲ ਪ੍ਰੋਸਪੈਰਿਟੀ ਔਰ ਇਹ ਉਹ ਕਿਵੇਂ ਬਾਹਰੋਂ ਲਿਆ ਕੇ ਉੱਥੇ ਲੋਕਾਂ ਨੂੰ ਵਸਾਇਆ ਜਾ ਰਿਹਾ ਡੈਮੋਗ੍ਰਾਫੀ ਬਦਲਣ ਦੇ ਲਈ। ਔਰ ਹੁਣ ਵੀ G20 'ਚ ਇੱਕ ਖਬਰ ਜਿਹਨੂੰ ਨੈਸ਼ਨਲ ਮੀਡੀਆ ਨੇ ਗੋਲ ਕਰ ਦਿੱਤਾ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਦੇ ਭਾਰਤ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਅਮਰੀਕੀ ਪ੍ਰੋਡਿਊਸ ਭਾਰਤ 'ਚ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਬਦਾਮ ਨੇ, ਜਿਨ੍ਹਾਂ ਦੇ ਵਿੱਚ ਅਖਰੋਟ ਹੈ ਔਰ ਐਪਲ ਨੇ, ਉਹਨਾਂ ਦੇ ਉੱਤੇ ਜਿਹੜੀ ਐਕਸਟਰਾ ਡਿਊਟੀ ਭਾਰਤ ਲਾਉਂਦਾ ਸੀ ਔਰ ਅਮਰੀਕਾ ਇਤਰਾਜ਼ ਉਹ ਖਤਮ ਕਰ ਦਿੱਤੀ। ਹੁਣ ਇਹ ਤਿੰਨੋਂ ਹੀ ਐਸਲੀਆਂ, ਬਦਾਮ ਵੀ, ਅਖਰੋਟ ਵੀ ਔਰ ਸੇਬ ਨੇ, ਜਿਨ੍ਹਾਂ ਦੇ ਉੱਤੇ ਕਸ਼ਮੀਰ ਦੀ ਇਕੋਨਮੀ ਖੜੀ ਹੈ। ਹਿਮਾਚਲ ਵੀ ਉਹਦੇ ਨਾਲ ਪ੍ਰਭਾਵਿਤ ਹੁੰਦਾ। ਹੁਣ ਉਹ ਚੀਕਾਂ ਮਾਰ ਰਹੇ ਨੇ ਕਿ ਵੀ ਇਹਦਾ ਮਤਲਬ ਇਹ ਹੈ ਕਿ ਵੀ ਜਿਹੜੇ ਇਕਨੋਮਿਕਲੀ ਮਾੜੇ ਮੋਟੇ ਰੋਟੀ ਖਾਂਦੇ ਉੱਥੇ ਲੋਕ ਨੇ, ਤੁਸੀਂ ਉਹਨਾਂ ਦਾ ਵੀ ਕੰਮ ਮੁਕਾ ਦਿੱਤਾ। ਔਰ ਉਹਦੇ 'ਤੇ ਈਵਨ ਕਾਂਗਰਸ ਨੇ ਵੀ ਇਸ ਦੇ ਉੱਤੇ ਬਿਆਨ ਦਿੱਤਾ ਕਿ ਕਾਂਗਰਸ ਫਲੇਜ਼ ਰਿਡਕਸ਼ਨ ਆਫ ਡਿਊਟੀ ਔਨ ਅਮਰੀਕਨ ਐਪਲਸ। ਦਾ ਕਾਂਗਰਸ ਸਪੋਕਸਪਰਸਨ ਸ਼੍ਰੀ ਨੇਟ ਅਲੈਜਿਸ Prime Minister Modi was providing a gift to United States by reducing duty while harming the interests of domestic apple growers. ਇਸੇ ਤਰ੍ਹਾਂ ਜਿਹੜੀ ਹੈ ਮਹਿਬੂਬਾ asked PM to reconsider move to remove additional duties on apples, walnuts imported from US. ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੀ ਕਿਸਾਨੀ ਤਬਾਹੀ ਹੋ ਜਾਏਗੀ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਕਸ਼ਮੀਰ ਦੇ ਵਿੱਚ ਬਿਲਕੁਲ ਟਰਮੋਇਲ ਹੈ, ਆਰਥਿਕ ਵੀ ਮੰਦਹਾਲੀ ਹੈ। ਔਰ VK ਸਿੰਘ ਜਿਹੜਾ ਇਹਨਾਂ ਦਾ ਮਿਨਿਸਟਰ ਪਿਛਲੇ ਦਿਨਾਂ 'ਚ ਕਸ਼ਮੀਰ ਦਾ 10ਵਾਂ ਥਾਂ 'ਤੇ ਬੋਲਦਿਆਂ ਕਹਿੰਦਾ ਸੂਨ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿਲ ਮਰਜ ਵਿਦ ਇੰਡੀਆ ਔਨ ਇਟਸ ਓਨ। ਉਹਨੇ ਕਿਹਾ ਜੀ ਇਹ ਜਿਹੜਾ ਪਾਕਿਸਤਾਨ ਦਾ ਕਸ਼ਮੀਰ ਹੈ, ਆਜ਼ਾਦ ਕਸ਼ਮੀਰ ਹੈ ਜਿਹੜਾ, ਇਹ ਮਰਜ ਹੋ ਰਿਹਾ ਹੈ, ਇਹ ਆਪਣੇ ਆਪ ਹੀ ਇਹਨਾਂ ਨੇ ਆ ਜਾਣਾ। ਲੇਕਿਨ ਹਕੀਕਤ ਉੱਥੇ ਕੀ ਚੱਲ ਰਹੀ ਹੈ? ਅੱਜ ਪ੍ਰੋਮੀਨੈਂਟ ਖਬਰ ਲੱਗੀ ਹੋਈ ਹੈ ਸਾਰੇ ਪਾਸੇ ਕਿ ਭਾਈ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਏਰੀਏ ਦੇ ਵਿੱਚ ਅੱਜ ਇੱਕ ਮੁਕਾਬਲਾ ਜਿਹੜਾ ਕਸ਼ਮੀਰੀ ਖਾੜਕੂਆਂ ਔਰ ਫੌਜ ਦੇ ਵਿਚਾਲੇ ਹੋਇਆ। ਉਹਨਾਂ ਦੇ ਵਿੱਚ ਇੱਕ ਫੌਜ ਦਾ ਕਰਨਲ ਜਿਹੜਾ ਰੋਪੜ ਜ਼ਿਲ੍ਹੇ ਦਾ ਸਿਰ ਕਟਿਆ ਸਿੱਖ ਹੈ, ਇੱਕ ਮੇਜਰ ਔਰ ਇੱਕ ਜੰਮੂ ਕਸ਼ਮੀਰ ਪੁਲਿਸ ਦਾ DSP ਉਹ ਮਾਰੇ ਗਏ। ਹੁਣ ਇਸ ਲੈਵਲ ਦਾ ਐਨਕਾਊਂਟਰ ਜਿਹੜਾ ਹੋਣਾ ਹੈ, ਹਾਲਾਂ ਕੋਈ ਵੀ ਲਾਸ ਆਫ ਲਾਈਫ ਜਿਹੜਾ ਇਧਰੋਂ ਹੋਏ ਉਧਰੋਂ ਹੋਏ, ਫੌਜ ਨੂੰ ਤਾਂ ਮੋਹਰਾ ਬਣਾਇਆ ਹੋਇਆ, ਉਹਨਾਂ ਨੂੰ ਤਾਂ ਉੱਥੇ ਧੱਕਿਆ ਹੋਇਆ। 2 ਆਰਮੀ ਆਫੀਸਰਸ DSP killed in ongoing gunfight with terrorists in JNK ਅਨੰਤ। ਔਰ ਇਹ ਪੂਰੀ ਡਿਟੇਲ ਹੈ ਉਹਨਾਂ ਦੀ ਵੀ ਕੌਣ ਕੌਣ ਨੇ। ਜਿਹੜਾ ਈਵਨ DSP ਮਾਰੇ, ਜਿਹੜਾ ਕਰਨਲ ਮਾਰਿਆ ਗਿਆ ਉਹਦਾ ਨਾਮ ਮਨਪ੍ਰੀਤ ਸਿੰਘ ਹੈ, ਜਿਹੜਾ ਮੇਜਰ ਮਾਰਿਆ ਗਿਆ ਉਹ ਆਸ਼ੀਸ਼ ਢੋਨਾਕ ਹੈ, ਤੇ ਜਿਹੜਾ DSP ਮਾਰਿਆ ਗਿਆ ਉਹ ਹੁਮਾਯੂੰ ਭੱਟ ਹੈ। ਇੱਕ ਸਿੱਖ, ਇੱਕ ਹਿੰਦੂ, ਇੱਕ ਮੁਸਲਮਾਨ। ਦੱਸਣ ਲਈ ਦੇਖੋ ਜੀ ਇਹ ਦੇਸ਼ ਦੀ ਏਕਤਾ, ਨਹੀਂ ਤਾਂ ਬਹੁਤ ਵਾਰੀ ਇਹ ਨਾਂ ਨਹੀਂ ਦੱਸਦੇ ਹੁੰਦੇ।
ਔਰ ਉਹਦੇ 'ਚ ਈਵਨ ਜਿਹੜਾ ਉਹ ਡੀਐਸਪੀ ਮਾਰਿਆ ਗਿਆ ਮੁਸਲਮਾਨ, ਉਹ ਸਾਬਕਾ ਆਈਜੀ ਪੁਲਿਸ ਜਿਹੜਾ ਜੰਮੂ ਕਸ਼ਮੀਰ ਦਾ, ਉਹਦਾ ਮੁੰਡਾ ਹੈ। ਸੋ ਇਸ ਸਾਰੇ 'ਚੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਤਾਂ ਉਹ ਸਾਰੇ ਦਾਅਵੇ ਖੋਖਲੇ ਹੋ ਜਾਂਦੇ ਨੇ ਜਿਨ੍ਹਾਂ ਥੱਲੇ ਦਾਅਵਾ ਕੀਤਾ ਜਾਂਦਾ ਕਿ ਹਾਲਾਤ ਆਮ ਵਰਗੇ ਨੇ ਜੀ। ਜੇ ਇਸ ਲੈਵਲ ਦਾ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦਾ ਆਪਰੇਸ਼ਨ ਕਰਦੇ ਹੋ, ਕੋਈ ਕਰਨਲ ਤਾਂ ਨਹੀਂ ਅੱਗੇ ਹੁੰਦਾ ਜਾਂ ਮੇਜਰ ਤਾਂ ਨਹੀਂ ਉਹਨੂੰ ਫੋਲੋ ਕਰਦਾ। ਇਹਦਾ ਮਤਲਬ ਇਹ ਹੈ ਕਿ ਇਹਦੇ ਬਾਵਜੂਦ ਕਿ ਇਹ ਦਾਅਵੇ ਕਰਦੇ ਨੇ ਕਿ ਹਾਲਾਤ ਕਾਬੂ 'ਚ ਨੇ, ਹਾਲਾਤ ਕਦੇ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਵਕਤੀ ਤੌਰ ਤੇ ਜ਼ੁਲਮ ਜ਼ਰੂਰ ਆਵਾਜ਼ ਨੂੰ ਦਬਾ ਦਿੰਦਾ, ਲੇਕਿਨ ਜਿਨ੍ਹਾਂ ਲੋਕਾਂ ਦੇ ਅੰਦਰ ਆਜ਼ਾਦੀ ਦਾ ਇਹ ਅੰਦਰ ਹੁੱਬ ਹੁੰਦੀ ਹੈ, ਉਸ ਨੂੰ ਤੁਸੀਂ ਲੰਬਾ ਵਕਤ ਨਹੀਂ ਦਬਾ ਸਕਦੇ ਕਿ ਵੀ ਤੁਸੀਂ ਕੁਝ ਸਮੇਂ ਲਈ ਲੋਕਾਂ ਨੂੰ ਡਰਾ ਸਕਦੇ ਹੋ, ਪਰ ਨਾ ਤੁਹਾਡੇ ਕੋਲ ਉਹ ਤਾਕਤ ਰਹਿੰਦੀ ਹੈ ਹਮੇਸ਼ਾ ਡਰਾ ਸਕਣ ਦੀ, ਦਬਾ ਸਕਣ ਦੀ, ਤੇ ਲੋਕ ਫਿਰ ਖਲੋਂਦੇ ਨੇ। ਔਰ ਅਸੀਂ ਕਮਿਊਨਿਜ਼ਮ ਦਾ ਐਂਡ ਦੇਖਿਆ, ਸੋਵੀਅਤ ਯੂਨੀਅਨ ਦੇ ਵਿੱਚ, ਯੂਗੋਸਲਾਵੀਆ 'ਚ ਮਾਰਸ਼ਲ ਟੀਟੋ ਕਿਵੇਂ ਆਇਰਨ ਫਿਸਟ ਵਾਲਾ ਉਹਨੂੰ ਕਹਿੰਦੇ ਸੀ, ਕੀ ਖਲਾਰਾ ਪਿਆ, ਕਿੱਧਰ ਉਹਦੇ 15 ਟੁਕੜੇ ਹੋਏ, ਇਹਦੇ 7 ਟੁਕੜੇ ਹੋਏ। ਸੋ ਇਹ ਜਿਵੇਂ ਕਸ਼ਮੀਰੀਆਂ ਦੇ ਵਿੱਚ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਉਹ ਅੱਜ ਵੀ ਕਾਇਮ ਹੈ। ਔਰ ਉਹਨਾਂ ਨੇ ਦੱਸਿਆ ਕਿ ਭਾਈ ਈਵਨ ਫੌਜ ਉਹਨਾਂ ਦੇ ਸਾਹਮਣੇ ਜਿਹੜੀ ਹੈ ਉਹ ਇਸ ਕਿਸਮ ਦੇ ਲਾਸਿਸ ਫੌਜ ਦੇ ਹੋ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣਾ ਵਿਊਅਰਸ ਦੇ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਸਪਰਸ਼ ਜਸ ਗਿੱਲ ਜੀ ਫਤਿਹ ਬੁਲਾਉਂਦੇ ਨੇ ਔਰ ਚਰਨਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ, ਹਾਂਜੀ, ਇਹ ਕਹਿੰਦੇ ਨੇ ਕਿ ਹੁਣ ਤਾਂ ਸਪਰਸ਼ ਜਸ ਗਿੱਲ ਜੀ ਕਹਿੰਦੇ ਨੇ ਹੁਣ ਤਾਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਾਨੂੰ ਆਪਣਾ ਦੇਸ਼ ਖਾਲਿਸਤਾਨ ਜਲਦੀ ਤੋਂ ਜਲਦੀ ਦੇਵੇ, ਅਸੀਂ ਪ੍ਰਾਊਡ ਕਰਾਂਗੇ ਖਾਲਿਸਤਾਨ ਆਰਮੀ ਦੇ ਸੋਲਜਰ ਹੋਣ ਤੇ। ਫਿਰ ਉਹਨਾਂ ਦਾ ਮੈਸੇਜ ਪਹਿਲੇ ਹੈਗਾ, ਬਣਾਉਣਾ ਪੈਣਾ, ਸਿਰਫ ਵਿਸ਼ ਕਰਨ ਨਾਲ ਗੱਲ ਨਹੀਂ ਬਣਨੀ ਹੈ। ਸਾਨੂੰ ਹਰ ਇੱਕ ਨੂੰ ਜਿੱਥੇ ਜਿੱਥੇ ਕੋਈ ਆਪਣਾ ਯੋਗਦਾਨ ਪਾ ਸਕਦਾ ਇਹਦੇ ਲਈ ਕੰਮ ਕਰੀਏ। ਸੌਖਾ ਨਹੀਂ ਹੈ। ਸਾਡਾ ਵਾਹ ਉਸ ਦੁਸ਼ਮਣ ਨਾਲ ਹੈ ਜਿਹੜਾ ਮੁਗਲਾਂ ਤੋਂ ਵੱਧ ਜ਼ਾਲਮ ਹੈ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਹੈ। ਸੋ ਇਹਦੇ ਲਈ ਸਾਡੀ ਜਿਹੜੀ ਹੈ ਉਹ ਬਹੁਤ ਤਾਕਤ ਦੇ ਨਾਲ ਸਾਨੂੰ ਇਕੱਠੇ ਹੋ ਕੇ ਇਹਨਾਂ ਦਾ ਮੂੰਹ ਭੰਨਣਾ ਪਏਗਾ। ਬਿਲਕੁਲ। ਫਿਰ ਉਹਨਾਂ ਦਾ ਪਹਿਲੇ ਮੈਸੇਜ ਹੈ ਕਿ ਕਹਿੰਦੇ ਸਾਡਾ ਮਨ ਹੀ ਚੇਂਜ ਹੋ, ਸਾਡੇ ਨਾਲ ਇਹ ਕੰਟਰੀ ਨੇ ਬਹੁਤ ਬੁਰਾ ਕੀਤਾ ਹੈ, ਕਹਿੰਦੇ ਉਹਨਾਂ ਨੇ ਕਰਤਾ। ਇਹੋ ਜਿਹੇ ਦੇਸ਼ ਨੂੰ ਨਫ਼ਰਤ ਕਰਦੇ ਆ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਤੁਹਾਡੇ ਲਾਈਵ ਤੋਂ ਹੀ ਪਤਾ ਲੱਗਾ। ਸੋ ਥੱਲੇ ਫਿਰ ਉਹਨਾਂ ਦਾ ਜਿਹੜਾ ਮੈਸੇਜ ਹੈ, ਅਰਦਾਸ ਕਰਦੇ ਆ ਕਿ ਖਾਲਿਸਤਾਨ ਬਣੇ ਜਾਂ ਕਿੱਦਾਂ ਜੋ। ਫਿਰ ਉਹਨਾਂ ਦਾ ਮੈਸੇਜ ਹੈਗਾ SF ਹੀ ਜੀ, ਕਹਿੰਦੇ ਬਿਲਕੁਲ ਸਹੀ ਕਿਹਾ ਟਰਕੀ ਨੇ। ਸੋ ਜੀਤ ਸੂਰਤੀਆ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਚੀਮਾ ਜੀ ਕਹਿੰਦੇ ਡਾਕਟਰ ਸਾਹਿਬ ਭੈਣ ਜੀ ਆਪ ਜੀ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਔਰ ਸਿੱਖ ਵਰਤਾਂਤ ਅਤੇ ਦੁਸ਼ਮਣ ਦਾ ਸਿੱਖਾਂ ਪ੍ਰਤੀ ਹਰ ਹੱਥ ਕੰਡੇ ਨੂੰ ਸਿੱਖ ਜਗਤ ਉਜਾਗਰ ਕਰਨ ਲਈ ਆਪ ਜੀ ਦਾ ਲੱਖ ਲੱਖ ਧੰਨਵਾਦ ਜੀ। ਨਹੀਂ, ਸਾਡਾ ਫਰਜ਼ ਹੈ ਔਰ ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਅਸੀਂ ਇਹ ਕਰ ਪਾਉਣ 'ਚ ਸਫਲ ਹੋ ਰਹੇ ਹਾਂ। ਗੁਰਨੇਕ ਨਿੱਜਰ ਜੀ ਵੀ ਕਹਿੰਦੇ ਨੇ ਕਿ ਆਪ ਸਭਨਾਂ ਨੂੰ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾਨੀਆਂ ਨੂੰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਕਹਿੰਦੇ ਨੇ ਕਿ ਆਜ਼ਾਦੀ ਹੱਲ ਹੈ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਜ਼ੁਬੇਰ ਜੀ ਹੋਰਾਂ ਦਾ ਕੁਐਸਚਨ ਹੈਗਾ, ਕਹਿੰਦੇ ਜਿਹੜੇ ਪ੍ਰੋਟੈਸਟ ਹੈਗਾ ਮੇਰੇ ਖਿਆਲ 'ਚ ਕਹਿੰਦੇ ਆਪਣਾ UN ਦੇ ਬਾਹਰ ਕਦੋਂ ਹੋਣਾ। ਔਰ ਇਮਰਾਨ ਖਾਨ ਕੇ ਹਾਮੀ ਤੋਂ ਕਹਿੰਦੇ ਨੇ ਕਿ 22 सितंबर बारो जुम्मा यानी कि फ्राइडे के दिन प्रोटेस्ट होने जा रहा है। आप देखो जी साडे कोल इन्फॉर्मेशन है कि भी मोदी तो नहीं आ रहा UN जनरल असैंबली सैशन, हाँ जी, लेकिन ट्यूसडे जिहड़ा शायद 24 सितंबर बनता है उस दिन फॉरेन मिनिस्टर S जयशंकर ने सवेरे 10 बजे दे राउंड एड्रैस करना है। अच्छा, ये असी एक अद्धे दिन फिर कन्फर्म करके फिर जिहड़ियां साडियां इत्थे तंजीमां ने वो जो भी डिजायर्ड परमिट या दूसरा है ਉਹ ਲੈਣਗੇ। ਪਾਕਿਸਤਾਨ ਦੇ ਪ੍ਰੀਮੀਅਰ ਨੇ ਤਾਂ 4 ਦਿਨ ਪਹਿਲਾਂ ਆਣਾ ਜਿਹੜੀ ਡੇਟ ਉਹਨਾਂ ਨੇ ਕਹੀ ਹੈ ਫਰਾਈਡੇ, ਲੇਕਿਨ ਇਹ ਇੰਡੀਆ ਦਾ ਰਿਪਰੈਜ਼ੈਂਟੇਟਿਵ ਟਿਊਜ਼ਡੇ ਜਿਹੜਾ ਉਹ ਐਡਰੈਸ ਕਰੇਗਾ ਹਾਲ ਦੀ ਘੜੀ, ਪਰ ਇਹ ਕਈ ਵਾਰੀ ਨੇੜੇ ਜੇ ਆ ਕੇ ਤਬਦੀਲ ਵੀ ਕਰ ਦਿੰਦੇ ਨੇ। ਜਸਵੰਤ ਸਿੰਘ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਤਲੇ ਮਲੇ ਹੈ, ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਅਵਤਾਰ ਸਿੰਘ ਫਤਿਹ ਜੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਐਂਡ ਗੁਰਫਤਿਹ ਕਹਿੰਦੇ ਨੇ। ਐਂਡ ਇਸੇ ਤਰ੍ਹਾਂ SF ही जी कहते डॉक्टर साहब आपकी बात
इजीली हर इंसान समझ सकता है। आप हर इशू को बहुत अच्छे से समझाते हैं। बहुत नवाजिश, बहुत शुक्रिया। हाँ जी, सतਨਾਮ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਬਲਕਾਰ ਸਿੰਘ ਅਸੀਂ ਕਹਿੰਦੇ ਨੇ ਅਸੀਂ ਉਹਨਾਂ ਸਰਦਾਰਾਂ ਦੇ ਫੈਨ ਆ ਜਿਹੜੇ ਸਰਕਾਰਾਂ ਵੱਲੋਂ ਕਿਤੇ ਬੈਨ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਕਹਿੰਦੇ ਹਾਂਜੀ ਨਿਹੰਗ ਸਿੰਘ ਜਿੱਦਾਂ ਤੁਸੀਂ ਕਿਹਾ ਲੰਗੜਾ ਬੱਕਰਾ ਬਹੁਤ ਹੀ ਵਧੀਆ ਕਹਿੰਦੇ ਤੁਸੀਂ ਅਲੰਕਾਰ ਵਰਤਿਆ। ਇਹ ਮਨਵੀਰ ਸਿੰਘ ਹੋਰਾਂ ਦਾ ਲਫ਼ਜ਼ ਹੈ। ਐਸਾ ਫੀਰ ਜੀ 6 ਫॉर ਜਸਟਿਸ ਕਹਿੰਦੇ ਨੇ ਐਂਡ ਕਹਿੰਦੇ ਗੁੱਡ ਮਾਰਨਿੰਗ ਤੇ ਆਦਾਬ ਡਾਕਟਰ ਸਾਹਿਬ ਐਂਡ ਨੀਲਮ ਸਾਹਿਬਾ। ਐਂਡ ਇਸੇ ਤਰ੍ਹਾਂ ਜ਼ੁਬੇਰ ਜੀ ਦਾ ਮੈਸੇਜ ਕਹਿੰਦੇ ਰੀਅਲ ਸਿੱਖ फॉर खालिस्तान, खालसा फॉर खालिस्तान, लव खालिस्तान। खालिस्तान का सबसे बड़ा दुश्मन वो सिख है जो प्रो इंडिया है। हाँ बिल्कुल। हाँ जी, इसी तरह बलकार सिंह जी फतेह बुलांदे ने चढ़दी कला रखन एंड अवतार सिंह जी फतेह बुलांदे ने। इसी तरह साडे कोल मैसेज आएगा ये करमजीत सिंह वो भी सानू फतेह बुलांदे ने एंड राजनप्रीत भी फतेह बुलांदे ने। स्वरणजीत सिंह भी फतेह बुलांदे ने। नैवर फॉरगेट 1984 कहंदे ने साडे वाला TV 84 सो नाइस। एंड राणा अभी दा पहला मैसेज है पहला ही आए ने। हाँ जी सो नाइस है, वेलकम। हाँ जी सवेरे जाके बट काफी सारे मैसेज ने कहंदे साडा बाग भी हैगा बट ਆਪਾਂ ਹੁਣ ਸੀਜ਼ਨ ਆਫ ਹੈ ਨੈਕਸਟ ਕਹਿੰਦੇ ਆ ਜਾਣਾ ਹੈ। हाँ जी कहंदे नेक्स्ट ईयर ਆਪਾਂ ਕਰਾਂਗੇ। सो नाइस है कहंदे डॉक्टर साहब सिख कौम के लिए अल्लामा इकबाल का रोल अदा कर रहे हैं और MA जिन्ना हाँ जी के तलाश में है। ਰਾਣਾ ਆਬਦ ਜੀ ਤੁਹਾਡੀ ਨਵਾਜ਼ਿਸ਼ ਹੈ। ਅਲਾਮਾ ਇਕਬਾਲ ਔਰ ਕਾਇਦੇ ਆਜ਼ਮ ਬਹੁਤ ਵੱਡੇ ਕਾਇਦ ਹੋਏ ਨੇ। ਅੱਛਾ, ਅਸੀਂ ਤਾਂ ਇੱਕ ਹੋਕਾ ਦੇਣ ਵਾਲੇ ਢੰਡੋਰਾ ਦੇਣ ਵਾਲੇ ਹਾਂ ਵੀ ਜਾਗਤੇ ਰਹੋ ਜਾਗਤੇ ਰਹੋ। ਹਾਂਜੀ ਬਾਕੀ ਸਿੱਖ ਕੌਮ ਦੇ ਵਿੱਚ ਜਿਹੜਾ ਵਨ ਲੀਡਰ ਦਾ ਕਨਸੈਪਟ ਨਹੀਂ ਹੈ, ਕਲੈਕਟਿਵ ਲੀਡਰਸ਼ਿਪ ਦਾ। ਅੱਛਾ, ਔਰ ਅਸੀਂ ਇਹ ਦੇਖਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਵੀ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਦਲ ਖਾਲਸਾ ਹੋਏ, ਹੋਰ ਵੀ ਜਿਹੜੀਆਂ ਨੇ ਇੰਡੀਵਿਜੂਅਲਸ ਵੀ ਉਸ ਦੇ ਉੱਤੇ ਲੱਗੇ ਹੋਏ ਨੇ। ਬਾਹਰ ਵੀ ਹੁਣ 6 ਫॉर ਜਸਟਿਸ ਨੇ ਜੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਨੂੰ ਚੁੱਕਿਆ ਤਾਂ ਉਹ ਲੀਡਰਸ਼ਿਪ ਪ੍ਰੋਵਾਈਡ ਕਰ ਰਹੇ ਨੇ। ਸੋ ਜਦੋਂ ਇਹ ਕੋਈ ਵੀ ਔਰ 18th ਸੈਂਚੁਰੀ 'ਚ ਵੀ ਜਿਹੜੀ ਸਾਡੀ ਸਟਰਗਲ ਸੀ ਉਹ ਟੁਗੈਦਰਨੈਸ ਦੇ ਨਾਲ ਹੀ ਸੀ। 12 ਮਿਸਲਾਂ ਸੀ, ਅੱਡ ਸੀ, ਉਹ ਕਲੈਕਟਿਵ ਫੈਸਲੇ ਕਰਦੇ ਸੀ ਜਿਸ ਨੂੰ ਅਸੀਂ ਗੁਰਮਤਾ ਕਹਿੰਦੇ ਹਾਂ ਔਰ ਉਹ ਇੰਪਲੀਮੈਂਟ ਹੁੰਦੇ ਸੀ। ਇਹ ਠੀਕ ਹੈ ਵੀ ਲੇਟਰ ਔਨ ਉਹਨਾਂ 'ਚੋਂ ਆਫਟਰ ਹਾਫ ਏ ਸੈਂਚੁਰੀ ਮਹਾਰਾਜਾ ਰਣਜੀਤ ਸਿੰਘ ਦੇ ਫਾਰਮ 'ਚ ਮਹਾਰਾਜਾ ਬਣ ਗਏ, ਪਰ ਇਹ ਕਨਸੈਪਟ ਦੇ ਮੁਤਾਬਕ ਨਹੀਂ ਸੀ ਕਿਉਂਕਿ ਇਕੁਆਲਿਟੀ ਦੇ ਆਲ ਇਕੁਅਲਸ ਤੇ ਜਿਹੜਾ ਕੋਈ ਲੀਡਰ ਵੀ ਹੁੰਦਾ ਉਹ ਇਕੁਅਲ ਅਮੰਗਸ ਦਾ ਇਕੁਅਲਸ ਹੀ ਹੁੰਦਾ, ਕਿਸੇ ਰੋਲ ਲਈ ਉਹਨੂੰ ਅੱਗੇ ਕੀਤਾ ਜਾਂਦਾ। ਸੋ ਇਹ ਜਿਹੜੀ ਮੋਨਾਰਕੀ ਹੈ ਜਾਂ ਵਨ ਲੀਡਰ ਕਨਸੈਪਟ ਹੈ ਇਹ ਠੀਕ ਹੈ ਕਿ ਵੀ ਕਈ ਵਾਰ ਇਸ ਦੇ ਨਾਲ ਡਿਲੀਵਰੀ ਸੌਖੀ ਹੁੰਦੀ ਹੈ, ਪਰ ਜਦੋਂ ਲੀਡਰ ਐਲੀਮੀਨੇਟ ਹੋ ਜਾਂਦਾ ਹੈ, ਡਿੱਗ ਜਾਂਦਾ ਹੈ, ਵਿਕ ਜਾਂਦਾ ਹੈ, ਬਿਮਾਰ ਹੋ ਜਾਂਦਾ ਹੈ, ਸਿਸਟਮ ਤੁਹਾਡਾ ਡਿਵੈਲਪ ਨਹੀਂ ਹੋਇਆ ਹੁੰਦਾ। ਹੁਣ ਪਾਕਿਸਤਾਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਲਾਮਾ ਇਕਬਾਲ ਨੇ ਆਈਡੀਓਲੋਜੀਕਲ ਬੇਸ ਦਿੱਤਾ ਪਾਕਿਸਤਾਨ ਦਾ, ਕਾਇਦੇ ਆਜ਼ਮ ਨੇ ਉਸ 'ਤੇ ਇਮਾਰਤ ਤਾਮੀਰ ਕੀਤੀ। ਪਰ ਅਸੀਂ ਇਹ ਜੇ ਦੇਖੀਏ ਕਿ ਕਾਇਦੇ ਆਜ਼ਮ ਜੇ ਤਾਂ ਉਹਨਾਂ ਨੂੰ ਕੁਛ ਸਾਲ ਜ਼ਿੰਦਗੀ ਦੇ ਅੱਲਾ ਦੇ ਦਿੰਦਾ ਤੇ ਸ਼ਾਇਦ ਜਿਸ ਹਾਲਤ 'ਚ ਪਾਕਿਸਤਾਨ ਪਹੁੰਚ ਗਿਆ ਕਿ ਭਾਈ ਕਨਸਟੀਟਿਊਸ਼ਨ ਬਣਦਿਆਂ ਹੀ ਕੀ ਹੋਇਆ ਔਰ ਉਹ 1 ਸਾਲ ਦੇ ਵਿੱਚ ਵੀ ਚਲੇ ਗਏ ਸਤੰਬਰ 1948 'ਚ। ਔਰ ਕਿਉਂਕਿ ਬਾਕੀ ਉਸ ਲੈਵਲ ਦੇ ਡਿਵੈਲਪ ਹੀ ਨਹੀਂ ਸੀ ਹੋਏ ਫਿਰ ਅਸੀਂ ਦੇਖਦੇ ਹਾਂ ਕਿ ਕਿਸ ਹਾਲਾਤ 'ਚੋਂ ਮੁਲਕ ਗੁਜ਼ਰਿਆ ਔਰ ਅੱਜ ਵੀ ਗੁਜ਼ਰ ਰਿਹਾ। ਪਰ ਤੁਹਾਡੀ ਨਵਾਜ਼ਿਸ਼ ਹੈ, ਅਲਾਮਾ ਇਕਬਾਲ ਜਿਹੜੇ ਨੇ ਬਹੁਤ ਵੱਡੇ ਚਿੰਤਕ ਵੀ ਨੇ, ਫਿਲਾਸਫਰ ਵੀ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਇਦ ਆਜ਼ਮ ਨੂੰ ਜਦੋਂ UK 'ਚ ਵੀ ਚਲੇ ਗਏ ਉਹਨਾਂ ਨੂੰ ਚਿੱਠੀਆਂ ਲਿਖ ਕੇ ਸੱਦ ਕੇ ਇਹ ਜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨਾ ਹੁੰਦੇ ਤਾਂ ਪਾਕਿਸਤਾਨ ਨਾ ਹੁੰਦਾ। ਜਸਵੀਰ ਬਰਾੜ ਜੀ ਲਿਖਦੇ ਨੇ ਕਿ ਡਾਕਟਰ ਸਾਹਿਬ ਜੀ ਗੁਰਪਤਵੰਤ ਸਿੰਘ ਪੰਨੂ ਦਾ ਸਰੀ BC ਵਿੱਚ ਦਿੱਲੀ ਬਣੇਗਾ। ਖਾਲਿਸਤਾਨ ਤੇ 29 ਅਕਤੂਬਰ ਵੋਟਾਂ ਦਾ ਐਲਾਨ ਕਰਨ ਸਰੀ ਦੀ ਸੰਗਤ ਵਿੱਚ ਬਹੁਤ ਖੁਸ਼ੀਆਂ ਨੇ ਤੇ ਭਾਰਤ ਮਾਤਾ ਦੇ ਮੂੰਹ ਤੇ ਚਪੇੜਾਂ ਵੱਜੀਆਂ, ਭਾਰਤੀ ਰੋਂਦੇ ਫਿਰਦੇ ਹਨ। ਹਾਂਜੀ 29 ਅਕਤੂਬਰ ਦੀ ਡੇਟ ਫਾਈਨਲ ਹੈ, ਅਸੀਂ ਜ਼ਿਕਰ ਵੀ ਕੀਤਾ ਸੀ। ਸੋ ਇਸੇ ਤਰ੍ਹਾਂ ਮੈਂ ਇੱਕ ਕਰੈਕਸ਼ਨ ਵੀ ਕਰਨਾ ਚਾਹੁੰਦਾ, ਸਾਡੇ ਧਾਲੀਵਾਲ ਭਾਈ ਸਾਹਿਬ ਨੇ ਕਰਵਾਈ। ਮੈਂ ਸ਼ਹੀਦ ਸਤਵੰਤ ਸਿੰਘ ਦਾ ਜਿਹੜਾ ਉਹਨਾਂ ਨੂੰ ਫਾਂਸੀ ਦਿੱਤੀ ਗਈ ਤਰੀਕ 9 ਜਨਵਰੀ 1999 ਕਿਹਾ ਸੀ, ਉਹ 6 ਜਨਵਰੀ ਹੈ, ਸਲਿਪ ਆਫ ਟੰਗ ਸੀ। ਓਕੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਹੈ ਜਸਕੀਰਤ ਸਿੰਘ ਜੀ ਦਾ।
ਇਹ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਮੈਡਮ ਨੀਰਨ ਕੌਰ ਜੀ, ਤੁਹਾਡੀ ਮਿਹਨਤ ਸਦਕਾ ਸਾਡੇ ਇਰਾਦੇ ਹੋਰ ਵੀ ਮਜ਼ਬੂਤ ਹੁੰਦੇ ਹਨ। ਵਾਹਿਗੁਰੂ ਜੀ ਤੁਹਾਡੀ ਸਭ ਦੀ ਚੜ੍ਹਦੀ ਕਲਾ ਕਰਨ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਇਹ ਮੈਂ ਦੇਖਦੀ ਹਾਂ ਨਿਰਮਲ ਸਿੰਘ, ਹਾਂਜੀ ਨਿਰਮਲ ਸੰਦਰ ਜੀ ਦਾ। ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ 6 ਫॉर ਜਸਟਿਸ ਜ਼ਿੰਦਾਬਾਦ ਉਹਨਾਂ ਨੇ ਕਿਹਾ ਔਰ ਉਸਮੀ ਟੀਮ ਜ਼ਿੰਦਾਬਾਦ TV 84। ਸੋ ਗੁਰਮੇਲ ਸਿੰਘ ਜੀ ਵੀ ਕਹਿੰਦੇ ਪਲੀਜ਼ ਵੋਟ ਫॉर ਸਪੋਰਟ ਟਫਰਨ 2020 ਐਂਡ ਗੁਰਮੇਲ ਸਿੰਘ ਜੀ ਹਮੇਸ਼ਾ ਹੀ ਉਹਨਾਂ ਦਾ ਮੈਸੇਜ ਹੁੰਦਾ ਚੜ੍ਹਦੀ ਕਲਾ ਦਾ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਰਾਜਦੀਪ ਸਿੰਘ ਵੀ ਪੰਜਾਬ ਹਾਲ ਖਾਲਿਸਤਾਨ ਐਂਡ ਇਸੇ ਤਰ੍ਹਾਂ HS ਬਰਾੜ ਜੀ ਕਹਿੰਦੇ ਇੰਡੀਅਨ ਮੀਡੀਆ ਇਜ਼ ਸੇਇੰਗ ਮੋਦੀ ਸਕਾਲਰਡ ਟਰੂਡੋ ਵਿਚ ਇਜ਼ ਰਿਡੀਕਿਊਲ ਉਹਨਾਂ ਨੇ ਕਿਹਾ ਰਿਡੀਕੁਲਸ। ਇਹ ਉੱਥੇ ਤਾਂ ਉਹਨਾਂ ਨੇ ਐ ਗੁੱਡਾ ਬੰਨਿਆ ਜੀ, ਮੋਦੀ ਸਨਬਸ ਟਰੂਡੋ, ਮੋਦੀ ਡਿਡ ਦਿਸ, ਟਰੂਡੋ ਐਮਬੈਰਸਡ, ਹੀ ਗਾਟ ਏ ਲੈਸਨ ਸੈਕੰਡ ਟਾਈਮ। ਉਹ ਆਪਣਾ ਝੂਠ ਜਿਹੜਾ ਉਹਨੂੰ ਜਿਵੇਂ ਉਹ ਉਹਨਾਂ ਦੀ ਐਕਸਪਰਟੀਜ਼ ਆ ਉਹਨੂੰ ਪਰੋਸ ਰਹੇ ਨੇ। ਮੇਰਾ ਖਿਆਲ ਹੈ ਵੀ ਮੈਂ ਹੁਣ ਫੇਸਬੁੱਕ ਮੈਸੇਜ ਤੇ ਆ ਜਾਣੇ। ਸਾਡੇ ਵੀਰ ਬੌਬ ਸਿੰਘ ਅੱਜ ਜੁੜੇ ਹੋਏ ਨੇ, ਸਾਰੀ ਟੀਮ ਨੂੰ ਉਹਨਾਂ ਨੇ ਫਤਿਹ ਕਹੀ ਔਰ ਗੁਰਪ੍ਰੀਤ ਸਿੰਘ ਹੋਰਾਂ ਨੇ ਵੀ ਫਤਿਹ ਕਹੀ ਹੈ। ਬੌਬ ਸਿੰਘ ਹੋਰਾਂ ਨੇ ਲਿਖਿਆ ਸਨਾਤਨ ਧਰਮ ਬਣਾਇਆ ਹੀ RSS ਨੂੰ ਫਾਇਦੇ ਅਤੇ ਉਹਨਾਂ ਦੇ ਕੁਕਰਮਾਂ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਹੀ ਬਣਿਆ ਹੈ। ਇਹਨਾਂ ਨੇ ਜੋ 4 ਵੇਦ ਲਿਖੇ ਹਨ ਜਿਸ ਵਿੱਚ ਅਤ ਦਰਜੇ ਦੀ ਲੱਚਰਤਾ, ਬੇਈਮਾਨੀ ਅਤੇ ਅਸ਼ਲੀਲਤਾ ਨੂੰ ਬੜੀ ਬੇਸ਼ਰਮੀ ਨਾਲ ਪੇਸ਼ ਕੀਤਾ ਹੈ ਅਤੇ ਬ੍ਰਾਹਮਣ ਨੂੰ ਉਹ ਸ਼ੁਭ ਕੁਕਰਮ ਕਰਨ ਦਾ ਅਧਿਕਾਰ ਵੀ ਦਿੱਤਾ ਹੈ। ਇਹ ਸਭ ਮੈਂ ਕਿਸੇ ਦੀ 1904 ਵਿੱਚ ਲਿਖੀ ਕਿਤਾਬ ਦੇ ਹਵਾਲੇ ਨਾਲ ਕਹਿ ਰਿਹਾ। ਠੀਕ ਹੈ ਬੌਬ ਸਿੰਘ ਜੀ, ਜੋ ਤੁਸੀਂ ਕਿਹਾ ਕਿ ਬਈ ਇਹਨਾਂ ਦਾ ਜਦੋਂ ਅਸੀਂ ਲਿਟਰੇਚਰ ਦੇਖਦੇ ਹਾਂ ਉਹਦੇ 'ਚ ਇਹੀ ਨਹੀਂ ਵੀ ਇਨਸਾਨੀ ਅਸਮਾਨਤਾਵਾਂ ਨੇ ਵੰਡਿਆ ਇਨਸਾਨ ਨੂੰ ਵਰਨ ਆਸ਼ਰਮ ਦੇ ਥੱਲੇ। ਇਹਨਾਂ ਦੇ ਜਿਹੜੇ ਪੁਰਾਣ ਨੇ ਖਾਸ ਤੌਰ ਤੇ ਵੇਦਾਂ 'ਚ ਤਾਂ ਬਹੁਤ ਸਾਰੀ ਪੂਜਾ, ਕੋਈ ਦੇਵਤਿਆਂ ਦੀ, ਕੋਈ ਅੱਗ ਦੀ, ਕੋਈ ਇੱਧਰ ਉੱਧਰ ਹੈ, ਲੇਕਿਨ ਜਿਹੜੇ ਖਾਸ ਤੌਰ ਤੇ ਪੁਰਾਣ ਨੇ ਉਹਨਾਂ ਦੇ ਵਿੱਚ ਫਿਰ ਜਿਹੜੇ ਗਪੌੜ ਵੀ ਨੇ ਔਰ ਅਸ਼ਲੀਲਤਾ ਔਰ ਜੋ ਇਹਨਾਂ ਦੇ ਦੇਵੀ ਦੇਵਤਿਆਂ ਦੀਆਂ ਕਰਤੂਤਾਂ ਉਹਨਾਂ ਨੇ ਆਪ ਹੀ ਬਿਆਨ ਕੀਤੀਆਂ, ਉਹਨੂੰ ਤੁਸੀਂ ਆਪਣੇ ਈਵਨ ਪਰਿਵਾਰ 'ਚ ਬੈਠ ਕੇ ਪੜ੍ਹ ਨਹੀਂ ਸਕਦੇ। ਜਗਦੀਸ਼ ਸਿੰਘ ਪੰਧੇਰ ਲਿਖਦੇ ਨੇ, ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਸੋਹਣ ਸਿੰਘ ਮਾਲ ਨੇ ਵੀ ਫਤਿਹ, ਦਵਿੰਦਰ ਸੰਧੂ, ਬੂਟਾ ਸਿੰਘ, ਕਮਲ ਸਿੰਘ। ਉਹ ਕਹਿੰਦੇ ਨੇ ਜੀ ਇੱਕ ਦਿਨ ਤੁਹਾਡੇ ਕਿਸੇ ਵਿਊਅਰ ਨੇ ਕਿਹਾ ਸੀ ਕਿ ਸਿੱਖਾਂ ਦੀ ਇੱਕ ਜਥੇਬੰਦੀ ਬਣਨੀ ਚਾਹੀਦੀ ਹੈ ਜੋ ਸੰਸਾਰ ਪੱਧਰ ਤੇ ਆਜ਼ਾਦੀ ਲਈ ਕੰਮ ਕਰ ਸਕੇ, ਪਰ ਮੇਰੇ ਖਿਆਲ ਵਿੱਚ ਜਥੇਬੰਦੀਆਂ ਤਾਂ ਬਣਦੀਆਂ ਰਹੀਆਂ ਨੇ, ਬਣਨਗੀਆਂ, ਪਰ ਘਾਟ ਸਾਡੇ ਚੁਣਨ ਵਿੱਚ ਹੈ। ਜਦੋਂ ਵੀ ਅਸੀਂ ਇਸ ਤਰ੍ਹਾਂ ਦੇ ਬੰਦੇ ਚੁਣਨੇ ਹੁੰਦੇ ਹਨ ਤਾਂ ਮੇਰੇ ਵਰਗੇ ਗਰੀਬ ਨੂੰ ਤਾਂ ਕੋਈ ਆਫਰ ਵੀ ਨਹੀਂ ਕਰਦਾ। ਉਸ ਵਿੱਚ ਅਸੀਂ ਭਾਈ ਭਤੀਜਾਵਾਦ, ਦੋਸਤ ਮਿੱਤਰ, ਪੈਸਾ ਕਿਸਨੇ ਕਿੰਨਾ ਦਿੱਤਾ, ਇਹਨੂੰ ਬੰਦੇ ਬੜੇ ਜਾਣਦੇ ਨੇ, ਜਾਂ ਸਾਡੀ ਜਥੇਬੰਦੀ ਦੇ ਇੰਨੇ ਲਾਈਵ ਇੰਨੇ ਲੈ ਲਵੋ ਆਦ ਵੀ ਇੰਨੇ ਸਾਡੇ ਨੁਮਾਇੰਦੇ ਲੈ ਲਓ, ਪਰ ਯੋਗਤਾ ਦੇ ਆਧਾਰ ਤੇ ਕਦੇ ਬੰਦਾ ਨਹੀਂ ਚੁਣਦੇ। ਜਦ ਤੱਕ ਅਸੀਂ ਇਹ ਤਰੀਕਾ ਨਹੀਂ ਬਦਲਦੇ ਦੁਨੀਆ ਦੇ ਹਾਣ ਦੀ ਕੋਈ ਜਥੇਬੰਦੀ ਪੈਦਾ ਹੋਣ ਦੀ ਆਸ ਘੱਟ ਹੈ। ਔਰ ਬਾਬ ਸਿੰਘ ਜੀ ਨੇ ਇਸ ਦੇ ਉੱਤੇ ਕਮੈਂਟ ਕੀਤਾ ਕਿ ਵੀਰ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਮੈਂ ਕਈ ਸੱਜਣ ਜਾਣਦਾ ਹਾਂ ਜੋ ਅਖਬਾਰ TV ਤੇ ਨਜ਼ਰ ਆਉਂਦੇ ਹਨ, ਉਹ ਆਮ ਵਿਚਰਨ ਵਿੱਚ ਅੱਤ ਦੇ ਘਮੰਡੀ ਤੇ ਦੂਜੇ ਨੂੰ ਮਖੌਲ ਕਰਕੇ ਨੀਵਾਂ ਦਿਖਾਉਣ ਵਿੱਚ ਇੱਕ ਮਿੰਟ ਵੀ ਨਹੀਂ ਲਾਉਂਦੇ। ਇਹ ਬਹੁਤ ਵੱਡੀ ਘਾਟ ਹੈ ਸਾਡੇ ਵਿੱਚ ਕਿ ਅਸੀਂ ਕਦੇ ਵੀ ਯੋਗਤਾ ਅਨੁਸਾਰ ਆਗੂ ਨਹੀਂ ਚੁਣ ਸਕਦੇ। ਤੁਸੀਂ ਇਹ ਬਹੁਤ ਅਹਿਮ ਗੱਲ ਕੀਤੀ ਹੈ ਜੋ ਇੱਕ ਵਿਚਾਰਯੋਗ ਹੈ। ਡਾਕਟਰ ਸਾਹਿਬ ਨੂੰ ਵੀ ਗੁਜ਼ਾਰਿਸ਼ ਹੈ ਕਿ ਕਦੇ 6 ਫॉर ਜਸਟਿਸ ਤੇ ਹੋਰ ਵੀ ਬੁੱਧੀਜੀਵੀ ਸੱਜਣ ਆਪਣੇ ਪ੍ਰੋਗਰਾਮ ਵਿੱਚ ਲਿਆਉਣ ਅਤੇ ਇੱਕ ਓਪਨ ਕਾਨਫਰੰਸ ਪ੍ਰੋਗਰਾਮ ਸਰੋਤਿਆਂ ਨੂੰ ਦੇਣ। ਵੀਰ ਕਮਲ ਸਿੰਘ ਜੀ ਤੁਹਾਡਾ ਧੰਨਵਾਦ। ਵੀ ਪਹਿਲਾਂ ਤਾਂ ਮੈਂ ਵੀਰ ਕਮਲ ਸਿੰਘ ਹੋਰਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਔਰ ਉਹਨਾਂ ਨੇ ਠੀਕ ਕਿਹਾ ਵੀ ਇਨ ਦਾ ਐਂਡ ਈਗੋ ਹਾਵੀ ਹੋ ਜਾਂਦੀ ਹੈ। ਤੁਸੀਂ 10 ਜਥੇਬੰਦੀਆਂ ਦਾ ਇਕੱਠ ਰੱਖੋ ਤਾਂ ਉਹਨਾਂ ਨੂੰ ਹੁੰਦਾ ਜੀ ਸਾਡੀ ਨੁਮਾਇੰਦਗੀ ਇੰਨੇ ਹੋਣ ਜਾਂ ਇੰਨੇ, ਭਾਵੇਂ 1 ਮੈਨ ਬੈਂਡ ਹੀ ਹੁੰਦੇ ਨੇ, ਉਹ ਵੀ ਚਾਹੁੰਦੇ ਹੁੰਦੇ ਨੇ ਵੀ ਸਾਨੂੰ ਮਿਲੇ। ਇਸ ਲਈ ਮੈਂ ਪਿਛਲੇ ਵੀ ਆਪਣੇ ਕਮੈਂਟ ਦੇ ਵਿੱਚ ਕਿਹਾ ਕਿ ਸਾਡੇ ਇੱਕ ਜਥੇਬੰਦੀ ਵਾਲਾ ਕਨਸੈਪਟ ਚੱਲਣਾ ਵੀ ਨਹੀਂ ਹੈ, ਉਹ ਸਾਡੇ ਮਿਜ਼ਾਜ ਦੇ ਮੁਤਾਬਕ ਵੀ ਨਹੀਂ ਹੈ। ਔਰ ਇਹੀ ਕਾਰਨ ਸੀ ਕਿ ਸਾਡਾ ਮਿਸਲਾਂ ਵਾਲਾ ਕਨਸੈਪਟ ਕਾਮਯਾਬ ਰਿਹਾ ਕਿ ਏਜੰਡੇ ਦੇ ਉੱਤੇ ਇਕੱਠੇ ਹੋਣਾ। ਔਰ ਜਿਵੇਂ ਵੀਰ ਬੌਬ ਸਿੰਘ ਜੀ ਨੇ ਕਿਹਾ, ਦੇਖੋ ਅਸੀਂ TV 84 ਦਾ ਪਲੇਟਫਾਰਮ ਹਮੇਸ਼ਾ ਹੀ ਰਿਹਾ। ਇੱਕ ਪੀਰੀਅਡ ਸੀ ਕਿ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ ਆਲਮੋਸਟ ਮਹੀਨੇ 'ਚ ਇੱਕ ਅੱਧੀ ਡਿਬੇਟ 'ਚ ਹੁੰਦੇ ਸੀ। ਹੁਣ ਉਹਨਾਂ ਦੇ ਸਿਕਿਉਰਿਟੀ ਰੀਜ਼ਨਸ ਵੀ ਨੇ, ਉਹ ਨਹੀਂ ਅਵੇਲੇਬਲ। ਉਹਨਾਂ ਨੇ ਪੋਲੀਟਿਕਸ ਪੰਜਾਬ TV ਚੈਨਲ ਵੀ ਉਹਨਾਂ ਦੇ ਕੋਲ ਹੈ।
ਸੋ ਅਸੀਂ ਕਦੇ ਵੀ, ਔਰ ਇਹੀ ਹਾਲ ਬਾਕੀ ਜਥੇਬੰਦੀਆਂ ਦਾ ਹੈ ਕਿ ਅਸੀਂ ਸਭ ਦੇ ਲਈ ਓਪਨ ਹੈ। ਤੇ ਹੁਣ ਇਹ ਤਾਂ ਨਹੀਂ ਹੈ ਵੀ ਕਿਸੇ ਨੂੰ ਅਸੀਂ ਇਸ ਲਈ ਡੈਲੀਬਰੇਟਲੀ ਕਿਸੇ ਨੂੰ ਇਹ ਨਹੀਂ ਹੁੰਦਾ ਵੀ ਅਸੀਂ ਕਿਸੇ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦੇ, ਪਰ ਹਰ ਇੱਕ ਜਿੱਥੇ ਕੋਈ ਕੰਫਰਟੇਬਲ ਹੁੰਦਾ ਹੈ ਇਸ ਵੇਲੇ ਉਹਨਾਂ ਦੇ ਲਈ ਤਾਂ ਗੁਰਪਤਵੰਤ ਸਿੰਘ ਪੰਨੂ ਜਦੋਂ ਹੁਣ ਉਹ ਸਰੀ ਵੀ ਆਏ ਨੇ, ਉਹਨਾਂ ਦੇ ਬਾਡੀਗਾਰਡ ਜਾਂ ਦੂਜਾ, ਔਰ ਇਹ ਸੇਫਟੀ 'ਚ ਵਿਚਰਨਾ ਇਹ ਠੀਕ ਵੀ ਹੈ। ਔਰ ਹਾਲਾਂ ਜਿਹੜਾ ਵੀ ਮੈਸੇਜ ਉਹਨਾਂ ਦਾ ਹੁੰਦਾ ਹੈ ਅਸੀਂ ਅੱਗੇ ਹੋ ਕੇ ਉਸ ਨੂੰ ਲੋਕਾਂ ਤੱਕ ਪਹੁੰਚਾਉਂਦੇ। ਬਾਕੀ ਜਿਹੜੀ ਸਾਡੀ ਪੈਨਲ ਡਿਸਕਸ਼ਨ ਜਾਂ ਦੂਸਰਾ ਹੁੰਦਾ ਉਹਦੇ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹੋਰ ਵੀ ਜਿਹੜੇ ਜਿਸ ਫੀਲਡ 'ਚ ਕੰਮ ਕਰਨ ਵਾਲੇ ਲੋਕ ਨੇ ਸਿਆਸੀ ਤੌਰ ਦੇ ਉੱਤੇ ਵੀ, ਪੰਜਾਬ 'ਚ ਵੀ ਸਾਡੀ ਟੀਮ ਸਾਰੇ ਆਗੂਆਂ ਨੂੰ ਜਿਹੜੀ ਹੈ ਉਹ ਅੱਡ ਟਾਈਮ ਤੇ ਇੰਟਰਵਿਊ ਕਰਦੀ ਹੈ। ਸਾਡਾ ਕੈਨੇਡਾ ਬਿਊਰੋ 'ਚ ਮਨਵੀਰ ਸਿੰਘ ਔਰ ਵੀਰ ਸੁਖਵਿੰਦਰ ਸਿੰਘ ਜਿਹੜੇ ਹੁਣ ਫਾਲਟ ਲਾਈਨਸ ਪ੍ਰੋਗਰਾਮ ਜਿਹੜਾ ਹੈ ਉਹ ਇੰਟਰਵਿਊਜ਼ ਤੇ ਹੀ ਆਧਾਰਿਤ ਹੁੰਦਾ ਹੈ, ਜਿਹਦੇ 'ਚ ਕਿ ਅੱਡ ਸ਼ਖਸੀਅਤਾਂ ਨਾਲ, ਜਿਵੇਂ ਅੱਜ ਕੱਲ੍ਹ 'ਚ ਵੀ ਉਹਨਾਂ ਨੇ ਜਿਹੜਾ ਸਰੀ ਨੂੰ ਵੀ ਕਵਰ ਕੀਤਾ ਔਰ ਯੂਕੇ ਦੇ ਵਿੱਚ ਜਿਹੜੀ ਸਿੱਖ ਰਿਲੀਫ ਦੇ ਨਾਲ ਵੀ ਇੰਟਰਵਿਊ ਕਰਨ ਦੀ ਲਾਈਨ ਹੈ, ਪੰਜਾਬ ਦੇ ਸਕਾਲਰਸ ਨਾਲ ਵੀ। ਸੋ ਅਸੀਂ ਇਸ ਪਲੇਟਫਾਰਮ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਰਰਿਸਪੈਕਟਿਵ ਆਫ, ਸਵਾਏ ਅਸੀਂ ਉਹਨਾਂ ਡਿਬੇਟਸ ਜਿਹੜੀਆਂ ਧਾਰਮਿਕ ਜਾਂ ਮਰਿਆਦਾ ਜਾਂ ਦੂਸਰੇ ਇਸ਼ੂ ਤੇ ਆਪਸ 'ਚ ਵੰਡਦੀਆਂ ਨੇ ਉਹਨੂੰ ਐਨਕਰੇਜ ਨਹੀਂ ਕਰਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਹਣ ਸਿੰਘ ਮਾਲ, ਟੋਨੀ ਢੀਂਡਸਾ, ਉਹਨਾਂ ਨੇ ਫਤਿਹ ਬੁਲਾਈ ਹੈ, ਨਵਾਜ਼ ਚੌਧਰੀ ਜਿਹੜੇ ਸਾਡੇ ਨਾਲ 1 to 1 ਵੀ ਕਈ ਵਾਰ ਸੰਪਰਕ ਕਰਦੇ ਨੇ, ਉਹਨਾਂ ਨੇ ਕਿਹਾ ਅਸਲਾਮ ਅਲੈਕਮ ਡਾਕਟਰ ਸਾਹਿਬ, ਵਾਲੇਕਮ ਸਲਾਮ, ਆਲਵੇਜ਼ ਖਾਲਿਸਤਾਨ ਜ਼ਿੰਦਾਬਾਦ, ਨੈਵਰ ਮਿਸ ਯੂਰ ਸਿੰਗਲ ਪ੍ਰੋਗਰਾਮ ਸਿੰਸ ਲਾਸਟ 9 years। ਸਾਰੀ ਟੀਮ TV 84 को सलाम। चौधरी साहब बहुत बहुत शुक्रिया। लखवीर सिंह ਭੂਤਾਂ ਲਿਖਦੇ ਨੇ, ਤੁਹਾਨੂੰ ਵੀ ਔਰ ਮੈਨੂੰ ਵੀ ਉਹਨਾਂ ਨੇ ਫਤਿਹ ਬੁਲਾਈ ਹੈ। ਫਤਿਹ ਜੀ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਹੈ ਜੀ। ਮੈਂ ਹਮੇਸ਼ਾ ਆਪ ਜੀ ਦੇ ਪ੍ਰੋਗਰਾਮ ਦੇਖਦਾ, ਜਿਸ ਨੇ ਹਿੰਦੂ ਤਵੀਆਂ ਦਾ ਸਿੱਖਾਂ ਖਿਲਾਫ ਸਿਰਜੇ ਜਾਂਦੇ ਝੂਠੇ ਵਰਤਾਨ ਦਾ ਲੱਕ ਤੋੜਿਆ ਅਤੇ ਸਿੱਖੀ ਫਲਸਫੇ ਨੂੰ ਪੰਜਾਬੀ ਅਤੇ ਪੰਜਾਬੀਅਤ ਨੂੰ ਉੱਚਾ ਚੁੱਕਿਆ ਜੀ। ਧੰਨਵਾਦ। ਸ਼ਾਇਦ ਲਖਵੀਰ ਸਿੰਘ, ਪਿੰਡ ਭੂਤਾਂ, ਨਵਾਂ ਸ਼ਹਿਰ, ਇਹ ਬਰਮਿੰਗਮ UK 'ਚ ਨਿਵਾਸ ਕਰਦੇ ਨੇ। ਲਖਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਪਿੰਡ ਨੂੰ ਵੀ ਯਾਦ ਰੱਖਿਆ ਹੋਇਆ, ਆਪਣੇ ਨਾਂ ਦੇ ਨਾਲ ਵੀ ਲਾਇਆ ਹੋਇਆ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕਮੈਂਟ ਦੇ ਲਈ। ਬੂਟਾ ਸਿੰਘ, ਉਹਨਾਂ ਦਾ ਸ਼ੁਕਰੀਆ। ਜਗਤਾਰ ਸਿੰਘ ਜੌਲ, ਉਹ ਕਹਿੰਦੇ ਨੇ ਡਾਕਟਰ ਸਾਹਿਬ ਕਰੋੜ ਲਾਹਨਤਾਂ ਚੰਦੂ, ਚੀਮਾ, ਢਿੱਲੋਂ, ਇਹਨਾਂ ਜਾਲੀ ਅਕਾਲੀਆਂ ਨੂੰ ਵੀ ਪਾਓ ਜਿਹੜੇ ਦੁੱਕੀ ਦੇ ਲਾਲੇ ਜਗਤ ਨਾਰਾਇਣ ਨੂੰ ਅਨੋਖਾ ਅਮਰ ਸ਼ਹੀਦ ਦਾ ਖਿਤਾਬ ਦਿੰਦੇ ਨੇ। ਇਹਨਾਂ ਦੱਲਿਆਂ ਨੂੰ ਸਰੀ 'ਚ 2 ਲੱਖ ਦਾ ਇਕੱਠ ਨਹੀਂ ਦੱਸਿਆ। ਹੁਣ ਜੌਲ ਸਾਹਿਬ ਜਿਹੜੇ ਲਫ਼ਜ਼ ਤੁਸੀਂ ਇਸਤੇਮਾਲ ਕਰਤੇ ਨੇ ਉਸ ਤੋਂ ਬਾਅਦ ਤਾਂ ਕੋਈ ਇਹ ਬੇਸ਼ਰਮ ਬੇਹਿਆ, ਹੁਣ ਇਹਨਾਂ ਦੇ ਲਈ ਕੀ ਲਫ਼ਜ਼, ਅਸੀਂ ਤਾਂ ਐਵੇਂ ਕੁੱਤਾ ਵੀ ਬਦਨਾਮ ਹੁੰਦਾ ਜੇ ਇਹਨਾਂ ਨੂੰ ਤੁਸੀਂ ਸਰਕਾਰ ਦੇ ਕੁੱਤੇ ਕੋਏ। ਤੁਸੀਂ ਬਿਲਕੁਲ ਠੀਕ ਕਿਹਾ, ਇਹ ਦੁੱਕੀ ਦੇ ਵੀ ਨਹੀਂ, ਦੁੱਕੀ ਵੀ ਜ਼ਿਆਦਾ, ਧੇਲੇ ਦੇ ਨਹੀਂ, ਕੌਡੀ ਦੇ ਨਹੀਂ ਹੈ ਜੇ ਤੁਸੀਂ ਹੁਣ ਕਰੰਸੀ 'ਚ ਹੀ ਜਾਣਾ। ਰਾਜਵਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਗ੍ਰੇਟ ਸ਼ੋ ਐਜ਼ ਆਲਵੇਜ਼, ਖਾਲਿਸਤਾਨ ਇਜ਼ ਔਨ ਦਾ ਵੇ। ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ। ਜੀ ਡਾਕਟਰ ਸਾਹਿਬ, ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।